ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੌਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 25 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਸਰਕਾਰ ਤੋਂ। ਲੰਘੇ ਦਿਨੀ ਤੁਸੀਂ ਇੱਕ ਖਬਰ ਦਾ ਜਦੋਂ ਤਫਸੀਲ ਦੇ ਰਹੇ ਸੀ, ਉਹਦੀ ਵਿਆਖਿਆ ਕਰ ਰਹੇ ਸੀ, ਵਿਸ਼ਲੇਸ਼ਣ ਕਰ ਰਹੇ ਸੀ, ਤੁਸੀਂ ਇਹ ਗੱਲ ਕਹੀ ਸੀ ਕਿ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਆਹੀ ਰੌਲਾ ਰੱਪਾ ਪਾਉਣਾ, ਦੂਜਿਆਂ ਨੂੰ ਨੀਵੇਂ ਦਿਖਾਉਣਾ, ਪਿਛਲੇ ਆਹ ਕਰ ਗਏ, ਉਹ ਆਹ ਕਰ ਗਏ। ਇਹਨਾਂ ਦੀਆਂ ਪਿਛਲੀਆਂ ਜੋ ਕੀਤੀਆਂ ਨੇ ਵਿਧਾਨ ਸਭਾ ਦੇ ਵਿੱਚ ਕਾਰਵਾਈਆਂ, ਉਹਨਾਂ ਤੋਂ ਤਾਂ ਇਹੀ ਇਸ਼ਾਰਾ ਹੈ। ਇਸ ਬਾਬਤ ਹੜ੍ਹਾਂ ਦਾ ਜਿਹੜਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੈ ਜੀ, ਉਹ ਅੱਜ ਸ਼ੁਰੂ ਹੋਣ ਜਾ ਰਿਹਾ। ਪ੍ਰਵੀਨ ਜੀ ਬਿਲਕੁਲ, ਅੱਜ ਸਾਡੇ 26 ਤਰੀਕ ਹੈ, 26 ਸਤੰਬਰ ਹੈ ਜੀ। 26 ਸਤੰਬਰ ਤੋਂ 29 ਸਤੰਬਰ ਤੱਕ ਦੇ ਲਈ ਇਹਨਾਂ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੜ੍ਹਾਂ ਨੂੰ ਕੇਂਦਰਿਤ ਰੱਖ ਕੇ ਸੱਦਿਆ ਹੋਇਆ। ਕਹਿਣ ਨੂੰ ਇਹ 26 ਤੋਂ 29, ਅਸਲ 'ਚ 26 ਤੇ 29 ਨੂੰ, ਠੀਕ ਹੈ ਜੀ, ਜਾਂ 30 ਤਰੀਕ ਨੂੰ ਹੋਊਗਾ ਜਾਂ 29 ਨੂੰ, 2 ਦਿਨ ਦਾ ਹੀ ਹੈ। ਬਿਲਕੁਲ, ਹੜ੍ਹਾਂ ਨੂੰ ਕੇਂਦਰਿਤ ਤਾਂ ਸੁਭਾਵੀ ਹੈ ਕਿ ਉਹਦੇ ਵਿੱਚ ਜ਼ਿਕਰ ਆਏਗਾ ਕਿ ਪਾਣੀ ਕਿਉਂ ਆਇਆ, ਕਿੱਥੋਂ ਆਇਆ, ਉਹਦੇ ਕਾਰਨ ਕੀ ਨੇ, ਬੰਨ ਕਿਉਂ ਟੁੱਟੇ, ਕਿਵੇਂ ਟੁੱਟੇ, ਹੈ ਨਾ। ਖੇਤਾਂ 'ਚ ਜੇ ਪਾਣੀ ਵੜਿਆ ਤਾਂ ਦਰਿਆ ਖੇਤਾਂ 'ਚ ਆ ਕਿ ਖੇਤ ਦਰਿਆ 'ਚ ਨੇ, ਹੈ ਨਾ। ਜੇ ਪਿੰਡਾਂ 'ਚ ਘਰ ਆਇਆ ਜਾਂ ਡੇਰਿਆਂ 'ਚ ਪਾਣੀ ਵੜਿਆ, ਜਿਹੜੇ ਖੇਤਾਂ 'ਚ ਬਾਹਰ ਘਰ ਪਾਏ ਹੋਏ ਨੇ, ਉਹਦਾ ਕੀ ਕਾਰਨ ਹੈ। ਇਹ ਹਰ ਵਾਰ ਕਿਉਂ ਏਦਾਂ ਪਾਣੀ ਦਾ ਮਸਲਾ ਬਣਦਾ ਹੈ, ਇਹਨੂੰ ਰੈਗੂਲਰ ਕਿਉਂ ਨਹੀਂ ਕੀਤਾ ਜਾ ਰਿਹਾ, ਹੈ ਨਾ। ਜਾਂ ਡੈਮਾਂ ਦੇ ਕਾਰਨ ਕੀ ਪਾਣੀ ਆਇਆ, ਕੀ ਡੈਮ ਸਾਡੀ ਲੋੜ ਨਹੀਂ ਸੀ ਇਹ ਬਣ ਗਏ, ਜਾਂ ਡੈਮਾਂ ਦਾ ਕੰਟਰੋਲ ਸਾਡੇ ਹੱਥ ਨਹੀਂ ਹੈ ਤਾਂ ਕਾਰਨ ਹੈ, ਕੀ ਕੰਟਰੋਲ ਸੂਬਿਆਂ ਕੋਲ ਹੋਣਾ ਚਾਹੀਦਾ ਹੈ ਨਾ। ਕਿੰਨੇ ਹੀ ਅਜਿਹੇ ਕਾਰਨ ਨੇ ਜਿਨ੍ਹਾਂ ਦੇ ਉੱਤੇ ਮੰਥਨ ਹੋਣਾ ਬਣਦਾ ਜੀ। ਪਰ ਮੈਂ ਜਿੰਨੇ ਇੱਕ ਪੰਜਾਬ ਦੇ ਨਾਲ ਸਿਆਸਤਦਾਨਾਂ ਤੋਂ ਵਾਕਿਫ ਹਾਂ, ਮੈਨੂੰ ਲੱਗਦਾ ਕੋਈ ਗੰਭੀਰ ਨੁਕਤੇ ਤੇ ਮੰਥਨ ਵੀ ਕਰਨਗੇ, ਉਹਦਾ ਹੱਲ ਕੱਢਣਾ ਤਾਂ ਦੂਰ ਦੀ। ਹਾਂ, ਇਹ ਕੱਢਣਗੇ ਜੋ ਹੱਲ ਇਹ ਕੱਢ ਸਕਦੇ ਨੇ, ਉਹ ਹੱਲ ਕੱਢਣਗੇ ਜੀ ਕਿ ਪਿਛਲਿਆਂ ਨੇ ਜੋ ਗਲਤੀਆਂ ਕੀਤੀਆਂ ਉਹਦੇ ਕਾਰਨ ਹੜ੍ਹ ਆਇਆ। ਸਹੀ ਹੈ। ਇਹ ਕੱਢਣਗੇ, ਹੱਲ ਕੱਢਣਗੇ ਜੀ ਕਿ ਮੌਜੂਦਾ ਸਰਕਾਰ ਜੋ ਸੁੱਤੀ ਰਹੀ ਜੀ, ਬਿਮਾਰ ਹੋ ਗਈ ਜੀ, ਰੋਟੀ ਭੁੰਜੇ ਬੈਠ ਕੇ ਖਾ ਕੇ ਫੋਟੋਆਂ ਖਿਚਾ ਕੇ ਆ ਗਈ ਜੀ, ਤਾਂ ਹੜ੍ਹ ਆਇਆ। ਮਤਲਬ ਇੱਥੇ ਭੰਡ ਭੰਡਈਆ ਹੋਏਗਾ, ਸਹੀ ਹੈ, ਤਾਨੇ ਹੋਣਗੇ, ਇੱਥੇ ਇੱਕ ਦੂਏ ਨੂੰ ਆਰੋਪ ਦੋਸ਼ ਲੱਗਣਗੇ, ਹੈ ਨਾ। ਪਰ ਸਿਰ ਜੋੜ ਕੇ ਇਸ ਗੱਲ ਲਈ ਮੰਥਨ ਨਹੀਂ ਹੋਏਗਾ ਕਿ ਇਸ ਵਾਰ ਜੇ ਹੋ ਗਿਆ ਤਾਂ ਹੋ ਗਿਆ, ਅਗਲੀ ਵਾਰ ਤੋਂ ਨਾ ਆਵੇ, ਆਪਾਂ ਨੂੰ ਉਹਦੇ ਲਈ ਕੀ ਕਰਨਾ ਚਾਹੀਦਾ। ਚੁਣੇ ਨੁਮਾਇੰਦੇ, ਜਿਹੜਾ MLA ਹੈ, ਜਿਹੜਾ ਮੰਤਰੀ ਹੈ, ਜਿਹੜਾ ਕੋਈ ਪ੍ਰਸ਼ਾਸਨਿਕ ਰੁਤਬੇ ਤੇ ਹੈ, ਕੋਈ DC ਹੈ, ਕੋਈ SSP ਹੈ, ਉਹਨਾਂ ਦਾ ਕੰਮ ਹੜ੍ਹ ਆਉਣ ਤੇ ਬੰਨ ਮਜ਼ਬੂਤ ਕਰਨ ਲਈ ਥੈਲੇ ਚੱਕਣਾ ਨਹੀਂ ਹੈ ਕਿ ਤੁਸੀਂ ਉਹ ਵੀਡੀਓ ਦਿਖਾਓ, ਤਸਵੀਰਾਂ ਦਿਖਾਓ ਕਿ ਦੇਖੋ ਜੀ ਧਰਾਤਲ ਤੇ ਮੰਤਰੀ ਖੁਦ ਲੱਗਿਆ ਜੀ, DC ਖੁਦ ਲੱਗਿਆ ਜੀ, ਕਿਵੇਂ ਭੱਜ ਨੱਠਾ ਜੀ, ਬਾਲ ਖਿਲ ਰਹੇ ਨੇ ਜੀ, ਕੱਪੜੇ ਲਿਬੜੇ ਨੇ। ਇਹ ਕੰਮ ਨਹੀਂ ਹੈ, ਇਹ ਕੰਮ ਆਵਾਮ ਕਰ ਰਿਹਾ ਹੈ, ਲੋਕ ਕਰ ਰਹੇ। ਤਵੱਕੋ ਰੱਖਦੇ ਨੇ ਕਿ ਤੁਸੀਂ MLA ਹੋ, ਤੁਸੀਂ ਇਹਦੇ ਲਈ ਯੋਜਨਾ ਬਣਾਓਗੇ, ਕਾਨੂੰਨ ਘੜੋਗੇ, ਤੁਸੀਂ ਜੇ ਹੁਣ ਸਥਿਤੀ ਆ ਗਈ ਤਾਂ ਉਹਦੇ ਨਜਿੱਠਣ ਲਈ ਫੰਡ ਲੈ ਕੇ ਆਓਗੇ। ਕੀ ਅੱਜ ਦੀ ਵਿਧਾਨ ਸਭਾ ਮਤਾ ਪਾਊਗੀ ਕਿ 1600 ਕਰੋੜ ਵਾਜਬ ਨਹੀਂ ਆ, ਅਸੀਂ ਉਹ ਵੀ ਵਾਪਸ ਮੋੜਦੇ ਹਾਂ, ਸਾਨੂੰ ਲੋੜ ਹੀ ਨਹੀਂ ਕੇਂਦਰ ਦਾ। ਮੁੱਖ ਮੰਤਰੀ ਸਾਹਿਬ ਕਹਿੰਦੇ ਰਹੇ ਨਾ ਕਿ ਮੈਂ ਨਹੀਂ ਜਾਂਦਾ ਪੈਸੇ ਮੰਗਣ, ਮੈਨੂੰ ਨਹੀਂ ਲੋੜ, ਸਾਡਾ ਖਜ਼ਾਨਾ ਭਰਿਆ, ਕਹਿੰਦੇ ਰਹੇ। ਹਾਂਜੀ, ਕਿ ਅੱਜ ਦੀ ਵਿਧਾਨ ਸਭਾ ਮਤਾ ਪਾਊਗੀ ਕਿ ਹਾਂ ਜੀ ਮੁੱਖ ਮੰਤਰੀ ਦੇ ਬੋਲਾਂ ਤੇ ਅਸੀਂ ਮੋਹਰ ਲਾਉਂਦੇ ਆ ਕਿ ਜੀ ਖਜ਼ਾਨਾ ਭਰਿਆ, ਇਸ ਲਈ ਜਿਹੜੇ ਆ ਨਵਾਂ ਰੰਗਲਾ ਪੰਜਾਬ ਕਮੇਟੀ ਬਣਾ ਕੇ ਅਸੀਂ ਫੰਡ ਮੰਗ ਰਹੇ, ਅਸੀਂ ਨਹੀਂ ਮੰਗਾਂਗੇ, ਵਾਪਸ ਕਰਾਂਗੇ ਜਿਨ੍ਹਾਂ ਤੋਂ ਲਏ ਨੇ।
ਏਦਾਂ ਸਹੀ ਗੱਲ ਹੈ, ਬਿਲਕੁਲ। ਤਾਂ ਸਵਾਲ ਤਾਂ ਇਹ ਹੈ ਕਿ ਤੁਸੀਂ ਆਪ ਕੇਂਦਰ ਤੋਂ ਤਾਂ ਕੀ ਲਿਆਉਣਾ ਸੀ ਸਾਡਾ ਹੱਕ, ਤੁਸੀਂ ਤਾਂ ਆਪ ਪੰਜਾਬ ਦੇ ਲੋਕਾਂ ਤੋਂ ਹੀ ਮੰਗਣ ਲੱਗੇ। ਪੰਜਾਬ ਇਹ ਮੁਸੀਬਤ 'ਚ ਹੈ ਤੇ ਪੰਜਾਬ ਤੋਂ ਤੁਸੀਂ ਫੰਡ ਮੰਗ ਰਹੇ ਹੋ। ਮਤਲਬ ਹੜ ਜੇ ਇੱਕ ਖੇਤਰ 'ਚ ਆਏ ਸੀ, ਹੁਣ ਜਿਹੜੇ ਖੇਤਰ ਤੁਸੀਂ ਪੈਸੇ ਮੰਗ ਕੇ ਇਕੱਠੇ ਕਰਨੇ, ਹੜ ਤਾਂ ਉਧਰ ਵੀ ਆ ਗਿਆ ਫਿਰ ਤਾਂ। ਤੇ ਫਿਰ ਸਰਕਾਰ ਕਾਹਦੇ ਲਈ ਹੈ? ਸਰਕਾਰ ਕਾਹਦੇ ਲਈ, ਸਹੀ ਹੈ। ਅੱਜ ਦੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਪਾਰਟੀਆਂ ਆਪਣਾ ਰੋਸਾ ਛੱਡ ਕੇ, ਸੱਤਾਧਾਰੀ ਧਿਰ ਆਪਣੀ ਹੋਮੇ ਛੱਡ ਕੇ ਸਿਰਫ ਤੇ ਸਿਰਫ ਇਸ ਨੁਕਤੇ ਨੂੰ ਕਿ ਪੰਜਾਬ ਨੂੰ ਹੜ੍ਹ ਦੀ ਮਾਰ ਚੋਂ ਉਭਾਰਨਾ ਕਿਵੇਂ ਹੈ, ਇਸ ਨੂੰ ਬਚਾਉਣਾ ਕਿਵੇਂ ਆ, ਮੁੜ ਕੇ ਪੈਰਾਂ ਸਿਰ ਕਿਵੇਂ ਕਰਨਾ, ਅਗਲੀ ਫਸਲ ਕਿਵੇਂ ਬੀਜੀ ਜਾਵੇ, ਉਹਦੇ ਲਈ ਕੀ ਕਰਨਾ ਹੈ ਨਾ, ਤੇ ਗਾਂ ਨੂੰ ਹੜ੍ਹ ਨਾ ਆਉਣ ਉਹਦੇ ਲਈ ਅਸੀਂ ਕਿਹੜੀ ਰਣਨੀਤੀ ਤੇ ਕੰਮ ਕਰਨਾ ਹੈ, ਇਹਦੇ ਤੇ ਕੋਈ ਚਰਚਾ ਕਰਨਗੇ। ਸਹੀ ਹੈ, ਬਿਲਕੁਲ। ਕੀ ਕੋਈ ਅਜਿਹਾ ਬਿੱਲ, ਅਜਿਹਾ ਕਾਨੂੰਨ ਲਿਆਉਣਗੇ ਕਿ ਆਹ ਲਓ ਜੀ ਆਪਾਂ ਅੱਜੇ ਪਾਸ ਕਰਦੇ ਹਾਂ, ਅੱਜੇ ਰਾਜਪਾਲ ਕੋਲ, ਤੇ ਰਾਜਪਾਲ ਜਿੱਦਣ ਨਾ ਕਰ ਦੂਗਾ ਉਦਣ ਹੀ ਦੁਬਾਰਾ ਲਿਆਵਾਂਗੇ, ਦੁਬਾਰਾ ਫੇਰ ਭੇਜਾਂਗੇ ਜੀ, ਫਿਰ ਦੇਖਦੇ ਹਾਂ ਕਿਵੇਂ ਰੋਕਦੇ ਜੀ। ਫਿਰ ਤਾਂ ਹਦਾਇਤ ਹੋਈ ਹੈ ਜੀ ਕਿ ਰਾਸ਼ਟਰਪਤੀ ਨੂੰ ਸਮਾਂ ਹੱਥ 'ਚ ਕਰਨਾ ਪੈਣਾ। ਅਸੀਂ ਬਿੱਲ ਪਾਸ ਕਰਦੇ ਹਾਂ ਕਿ ਡੈਮ ਸਾਡੇ ਕੰਟਰੋਲ 'ਚ ਹੋਣ। ਜੀ ਸਹੀ ਹੈ, ਬਿਲਕੁਲ। ਤਾਂ ਜਾਂ ਤਾਂ ਕੁਝ ਕਰਕੇ ਜਾਇਓ ਅੱਜ, ਫੇਰ ਮੰਨਾਂਗੇ। ਤੇ ਜੇ ਸਿਰਫ ਤੇ ਸਿਰਫ ਤੁਸੀਂ ਮੌਜੂਦਾ ਸਰਕਾਰ ਨੂੰ ਘੇਰਨਾ ਤੇ ਮੌਜੂਦਾ ਸਰਕਾਰ ਨੇ ਤੁਹਾਡੇ ਪਿਛਲੇ ਕਾਰਜਕਾਲ ਗਣਾਉਣੇ ਆ, ਬਸ ਫਿਰ ਤਾਂ ਠੀਕ ਹੈ, ਪੰਜਾਬ ਦਾ ਪੈਸਾ ਬਰਬਾਦ ਸੈਸ਼ਨ ਬੁਲਾ ਕੇ ਤੁਸੀਂ ਕਰ ਰਹੇ ਹੋ, ਵੈਸੇ ਵੀ ਕਰ ਰਹੇ ਹੋ। ਇਹ ਮੈਨੂੰ ਰਤਾਸ ਨਹੀਂ ਕਿ ਕੁਝ ਨਹੀਂ ਕਰੂਗਾ ਜੀ। ਬਿਲਕੁਲ, ਦੇਖੋ ਇਹ ਪਿਛਲੇ ਤਜਰਬੇ ਹੀ ਬੋਲਦੇ ਆ ਜੀ। ਹੋਰ ਲੋਕ ਬੇਉਮੀਦੇ ਲੋਕ ਕਦੋਂ ਹੁੰਦੇ ਨੇ? ਇਹੀ ਬੇਉਮੀਦੀ ਹੈ ਨਾ ਇਹਨਾਂ ਦੀਆਂ, ਜਦੋਂ ਕਾਰਵਾਈਆਂ ਵੇਣੇ ਆ, ਕਰਤੂਤਾਂ ਵੇਣੇ, ਇਹਨਾਂ ਦੇ ਕਾਰਜਕਰਦਗੀ ਵੇਣੇ ਆ ਕਿ ਬਈ ਜਦੋਂ ਇਹਨਾਂ ਨੇ ਪੱਲੇ ਹੀ ਕੁਛ ਨਹੀਂ ਪਾਉਣਾ, ਫਿਰ ਬੇਉਮੀਦੀ ਹੈ। ਫਿਰ ਨਾ ਉਮੀਦੀ ਦੇ ਵਿੱਚ ਤਾਂ ਲੋਕ ਫਿਰ ਇਹੀ ਕਹਿੰਦੇ ਵੀ ਤੁਸੀਂ ਜਿਹੜਾ ਕਰਨਾ ਕਰ ਲਓ। ਕਰੋੜਾਂ ਰੁਪਏ ਇਜਲਾਸ ਤੇ ਲੱਗਦਾ ਸ਼ਰਮਾ ਜੀ ਇੱਕ ਦਿਨ ਦੇ ਉੱਤੇ, ਤੇ 4 ਦਿਨਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ। ਸਾਰਿਆਂ ਨੂੰ ਟੀਏ ਡੀਏ ਇਹ ਉਹ ਸਭ ਮਿਲਣਾ ਇਹਨਾਂ ਨੂੰ, ਤੇ ਇਹਨਾਂ ਨੇ ਪੱਲੇ ਜਨਤਾ ਦੇ ਕੁਛ ਵੀ ਨਹੀਂ ਪਾ ਕੇ ਜਾਣਾ। ਅਗਲੀ ਗੱਲ ਕਰੀਏ ਇੱਕ ਅਜਿਹੀ ਸਟੇਟਮੈਂਟ ਦੀ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਹੈ ਤੇ ਪਰ ਧੱਕੇਸ਼ਾਹੀ ਦਾ ਪ੍ਰਤੀਕ ਕਿਹਾ ਜਾ ਸਕਦਾ ਹੈ। BBMP ਦੀ ਸਟੇਟਮੈਂਟ ਦੇ ਇਹ ਕੀ ਅਰਥ ਕੱਢੀਏ, ਕੀ ਮਾਇਨੇ ਕੱਢੀਏ ਸ਼ਰਮਾ ਜੀ, ਜਿਹਦੇ ਵਿੱਚ ਉਹ ਕਹਿ ਰਹੇ ਨੇ ਵੀ ਜੇ ਹਰਿਆਣੇ ਨੂੰ ਵਾਧੂ ਪਾਣੀ ਦੇ ਦਿੰਦੇ ਫਿਰ ਹੜ੍ਹ ਨਾ ਆਉਂਦੇ। ਪ੍ਰਵੀਨ ਜੀ, BBMP ਪੂਰੀ ਤਰ੍ਹਾਂ ਨਾਲ ਕੇਂਦਰ ਦਾ ਬੀਬਾ ਬੱਚਾ ਹੈ ਜੀ। ਕੇਂਦਰ ਕਰਦਾ ਹੈ, ਉਹ ਜੋ ਕਹਾਉਂਦੇ ਨੇ ਉਹ ਕਹਿੰਦਾ ਹੈ। ਚੋਣ ਕਮਿਸ਼ਨ ਜਿਵੇਂ ਉਹਨਾਂ ਦਾ ਪੁੱਤ ਬਣਿਆ ਸਕਾ, ਉਵੇਂ ਹੀ ਹੈ ਨਾ, BBMP ਵੀ ਹੁਣ ਉਹਨਾਂ ਦਾ ਪੁੱਤ ਹੈ। ਜਦੋਂ ਕਿ ਇੱਕ ਟੈਂਪਰੇਰੀ ਬਾਡੀ ਸੀ, ਪਰ ਹੁਣ ਇਸ ਨੂੰ ਪੂਰਨ ਬਾਡੀ ਦਾ ਦਰਜਾ ਮਿਲਦਾ ਜਾ ਰਿਹਾ ਜੀ, ਔਰ ਜਬਰੀ ਮਿਲਦਾ ਜਾ ਰਿਹਾ। ਜਿਵੇਂ ਚੰਡੀਗੜ੍ਹ ਧੱਕੇ ਨਾਲ ਯੂਟੀ ਕੈਡਰ ਬਣ ਗਿਆ ਨਾ ਇੱਥੇ, ਪੰਜਾਬ ਹਰਿਆਣਾ ਮੰਨਫੀ ਹੋ ਗਿਆ ਹੈ ਨਾ। ਤੇ ਉਸੇ ਤਰ੍ਹਾਂ ਮਤਲਬ ਕਿ ਜਦੋਂ ਕਿ ਮਸਲਾ ਤਾਂ ਪੰਜਾਬ ਹਰਿਆਣੇ ਦਾ ਸੀ ਕਿ ਬਈ ਚੰਡੀਗੜ੍ਹ ਦਾ ਮਸਲਾ ਨਿਬੜੇ ਤੇ ਪੰਜਾਬ ਨੂੰ ਮਿਲੇ, ਹਰਿਆਣੇ ਨੂੰ ਵੱਖਰੀ ਰਾਜਧਾਨੀ ਮਿਲੇ, ਪਰ ਤੁਸੀਂ ਉਹਨਾਂ ਦੋਵਾਂ ਨੂੰ ਵੀ ਕਿਨਾਰੇ ਕਰਕੇ ਸੀ ਤੀਜਾ ਕੈਡਰ। ਉਸੇ ਤਰ੍ਹਾਂ BBMP ਟੈਂਪਰੇਰੀ ਸੀ ਜਦੋਂ ਤੱਕ ਡੈਮ ਵਾਲਾ ਉਹ ਪ੍ਰਕਿਰਿਆ ਸੀ। ਉਸ ਤੋਂ ਬਾਅਦ ਸੂਬਿਆਂ ਨੂੰ ਕੰਟਰੋਲ ਮਿਲਣਾ ਸੀ, ਜਿਹੜੇ ਸੂਬਿਆਂ ਦਾ ਡੈਮ ਨੇ। ਸਹੀ ਗੱਲ ਹੈ। ਤੇ ਫਿਰ ਉਹਦੇ ਵਿੱਚ BBMP ਦਾ ਕੀ ਰੋਲ? ਪਰ ਲੰਘੇ ਦਿਨੀ ਜਦੋਂ ਹਰਿਆਣਾ ਨੇ ਆਪਣੇ ਤੈਅ ਇੱਕ ਬਰਾ, ਜਿਹੜਾ ਪੂਰਾ ਵਿੱਤੀ ਬਰਾ ਜਿਹੜਾ ਸਰਕਲ ਬਣਿਆ ਉਹਨਾਂ ਦਾ, ਉਸ ਬਰੇ ਦੇ ਤਹਿਤ ਜਿੰਨਾ ਉਹਨਾਂ ਦਾ ਪਾਣੀ ਦਾ ਕੋਟਾ ਉਹਨਾਂ ਵਰਤ ਲਿਆ। ਉਹ ਤੋਂ ਬਾਅਦ ਉਸਨੇ ਵਾਧੂ 8500 ਕਿਊਸਕ ਪਾਣੀ ਮੰਗਿਆ ਜੀ। ਪੰਜਾਬ ਸਰਕਾਰ ਕਹਿੰਦੀ ਵੀ ਕਿ ਅਸੀਂ ਵੱਧ ਪਾਣੀ ਨਹੀਂ ਦੇ ਸਕਦੇ, ਹਾਂ ਪੀਣ ਵਾਲੇ ਪਾਣੀ ਨੂੰ ਰੋਕਾਂਗੇ ਨਹੀਂ, ਤੁਹਾਡੀ ਚਾਹੇ ਕੁਛ ਮਰਜ਼ੀ ਹੋਵੇ, ਤੁਸੀਂ ਆਪਣਾ ਪਾਣੀ ਵਰਤ ਚੁੱਕੇ ਹੋ, ਉਹਦੇ ਬਾਵਜੂਦ ਵੀ ਅਸੀਂ 4000 ਕਿਊਸਕ ਪਾਣੀ ਤੁਹਾਨੂੰ ਪੀਣ ਵਾਲਾ ਉਪਲਬਧ ਕਰਾਉਂਦੇ ਰਵਾਂਗੇ। ਪਰ ਉਹ ਕਹਿੰਦੇ ਕਿ ਜੇ ਅਸੀਂ 8500 ਲੈਣਾ, ਸਾਨੂੰ 4500 ਕਿਊਸਕ ਹੋਰ ਦਿੱਤਾ ਜਾਵੇ। ਮਤਲਬ ਮਸਲਾ 4500 ਕਿਊਸਕ ਦਾ ਆ ਕੇ ਅੜਿਆ ਸੀ, ਨਾ ਕਿ 8500 ਦਾ, ਕਿਉਂਕਿ 4000 ਜਾ ਰਿਹਾ ਸੀ। ਪਰ ਪੰਜਾਬ ਹਰਿਆਣਾ ਹਾਈ ਕੋਰਟ 'ਚ ਮਾਮਲਾ ਪਹੁੰਚ ਗਿਆ ਤੇ ਉਹ ਮਾਮਲਾ ਚੱਲਦਾ ਵੀ ਰਿਹਾ। ਜਾਨੂੰ ਉਹ 15 ਦਿਨ ਵੀ ਲੰਘ ਗਏ, ਉਸ ਤੋਂ ਬਾਅਦ ਪਾਣੀ ਜਾਣਾ ਵੀ ਸ਼ੁਰੂ ਹੋ ਗਿਆ। ਹੁਣ ਉਹ ਰੇੜਕਾ ਸਿਰਫ 15 ਦਿਨਾਂ ਦਾ ਸੀ। 15 ਦਿਨਾਂ ਤੋਂ ਬਾਅਦ ਤਾਂ ਉਹ 85 ਤੋਂ ਛੱਡੋ 9000 ਤੋਂ ਵੀ ਉੱਪਰ ਲੈਣ ਲੱਗ ਪਏ ਵੀ ਸਾਡਾ ਪਾਣੀ ਅਸੀਂ ਸਾਲ ਚਾਹੇ ਪਹਿਲੇ ਦਿਨ ਨਿਬੇੜੀਏ ਚਾਹੇ ਬਾਅਦ ਚੋਂ ਨਿਬੇੜੀਏ, ਜਿੰਨਾ ਲੈ ਸਕਦੇ, ਜਿੰਨਾ ਜਾ ਸਕਦਾ ਜਾਣਾ ਤਾਂ ਉਨਾ ਹੀ, ਉਹ ਤੋਂ ਬਾਅਦ ਤਾਂ ਜਾ ਵੀ ਨਹੀਂ ਸਕਦਾ, ਨਹਿਰ ਦੀ ਸਮਰੱਥਾ। ਤਾਂ ਫਿਰ ਇਹ ਮਾਮਲੇ ਦੇ ਤਹਿਤ ਅਦਾਲਤ ਦੇ ਵਿੱਚ BBMP ਆਪਣਾ ਪੱਖ ਰੱਖਦਾ ਹੁਣ ਕੱਲ, ਤੇ BBMP ਉੱਥੇ ਕਹਿੰਦਾ ਕਿ ਜੀ ਜੇ ਹਰਿਆਣਾ ਨੂੰ 8500 ਕਿਊਸਕ ਪਾਣੀ ਦੇ ਦਿੱਤਾ ਹੁੰਦਾ ਤਾਂ ਪੰਜਾਬ ਹੜ੍ਹ ਆਉਣੇ ਸੀ। BBMP ਹੈ ਜਿਹਨੇ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੀ ਅਸੀਂ ਤਾਂ ਪੰਜਾਬ ਨੂੰ, ਹਰਿਆਣਾ ਨੂੰ, ਤੁਹਾਡੇ ਮੁੱਖ ਮੰਤਰੀ ਨੂੰ ਦੱਸ ਕੇ ਪਾਣੀ ਛੱਡਦੇ ਸੀ ਡੈਮਾਂ। ਸਹੀ ਗੱਲ, ਕਿਆ
ਇਹ ਉਹਦਾ ਜਵਾਬ ਨਹੀਂ ਦੇ ਸਕੇ, ਉਹਨਾਂ ਦੇ ਉਲਟਾ ਕੋਈ ਕਾਨੂੰਨੀ ਕਾਰਵਾਈ ਦੀ ਪਹਿਲ ਕਦਮੀ ਨਹੀਂ ਕਰ ਸਕੇ, ਉਹਨਾਂ ਨੂੰ ਕਟਹਿਰੇ 'ਚ ਨਹੀਂ ਖੜਾ ਕਰ ਸਕੇ। ਹੁਣ ਉਹ ਪੰਜਾਬ ਹਰਿਆਣਾ ਹਾਈ ਕੋਰਟ 'ਚ ਖੜ ਕੇ ਕਹਿ ਰਹੇ ਨੇ ਕਿ ਜੀ ਹਰਿਆਣਾ ਨੂੰ 8500 ਕਿਊਸੈਕ ਪਾਣੀ ਦੇ ਦਿੰਦੇ ਫਿਰ ਹੜ੍ਹ ਨਹੀਂ ਆਉਣਾ ਸੀ। ਪਹਿਲੀ ਗੱਲ ਤਾਂ ਉਹ ਇੱਥੇ ਝੋਲ ਕਰ ਰਹੇ ਨੇ ਵੀ 4000 ਜਾ ਰਿਹਾ ਸੀ ਉਸ 8500 ਚੋਂ, ਸਹੀ ਗੱਲ ਹੈ, ਬਿਲਕੁਲ ਵਾਧੂ ਜਾ ਰਿਹਾ ਸੀ, ਉਹਨਾਂ ਦਾ ਕੋਟਾ ਨਹੀਂ ਸੀ, ਉਹ ਭਾਈਚਾਰਕ ਤੌਰ ਤੇ ਜਾ ਰਿਹਾ ਸੀ ਤਾਂ ਕਿ ਪੀਣ ਵਾਲੇ ਪਾਣੀ ਦੀ ਕਿੱਲਤ ਨਾ ਆਵੇ, ਤੇ ਉਹ 4500 ਵਾਧੂ ਮੰਗਦਾ ਸੀ। ਜਾਂ ਤਾਂ ਕੋਈ ਇਹੋ ਜਿਹਾ ਉਹ ਲਿਆਉਂਦੇ ਕਿ ਹਾਂ ਜੀ ਹੁਣ ਸਾਨੂੰ ਲੋੜ ਹੈ, ਹੁਣ ਸਾਨੂੰ ਦੇ ਦਿਓ, ਸਾਡੇ ਅਗਲੇ ਸਾਲ ਵਾਲੇ ਚੋਂ ਕੱਟ ਲਿਓ, ਫਿਰ ਗੱਲ ਹੋਰ ਸੀ। ਇਹ ਵੀ ਜੀ ਵੀ ਕੋਈ ਸੀ, ਜ਼ਬਰਦਸਤੀ ਸੀ ਕਿ ਅਸੀਂ ਲੈਣਾ ਹੀ ਲੈਣਾ। ਤੇ ਸਵਾਲ ਇਹ ਹੈ ਕਿ ਜਿਹੜਾ BBP ਇਹ ਸਾਬਤ ਕਰਨ ਲੱਗਿਆ ਕਿ ਜੀ ਇਹ ਭਾਖੜਾ ਦਾ ਮਸਲਾ ਹੈ ਨਾ, ਤੇ ਜੇ ਉੱਥੋਂ 15 ਦਿਨ ਪਾਣੀ ਉਹ ਨਹੀਂ ਗਿਆ ਤੇ ਉਸ ਤੋਂ ਬਾਅਦ ਉਹ ਜਾਣ ਲੱਗ ਗਿਆ, ਉਹਦੇ ਨਾਲੇ ਹੜ੍ਹ ਆਇਆ ਜੀ। ਸਹੀ ਗੱਲ। ਤੇ ਬਾਕੀ ਉਧਰ ਸੁਲਤਾਨਪੁਰ ਲੋਧੀ ਵਾਲੇ ਪਾਸੇ ਮਾਰ ਹੋਈ, ਗਾਹਾਂ ਉਧਰ ਮਤਲਬ ਕਿ ਹਰੀਕੇ ਪੱਤਨ ਵਾਲੇ ਪਾਸੇ ਮਾਰ ਹੋਈ, ਜਿਹੜੀ ਰਾਵੀ ਬਿਆਸ ਦੀ ਉਧਰ ਮਾਰ ਹੋਈ, ਉਹਦਾ ਕਾਰਨ ਕੀ ਹੈ ਜੀ? ਫਿਰ ਉਹ ਤਾਂ ਦੱਸ ਦਿਓ ਸਾਨੂੰ। ਬਿਲਕੁਲ, ਛੱਡਾ ਤਾਂ ਲੱਖਾਂ ਕਿਸੇ ਗਿਆ ਹੈ ਨਾ, ਮਤਲਬ ਚਲੋ ਇੱਥੇ ਤਾਂ ਤੁਸੀਂ ਕਹਿੰਦੇ ਹੋ ਇਹਨੂੰ ਪਾਣੀ ਨਹੀਂ ਦਿੱਤਾ ਤਾਂ ਆ ਗਿਆ, ਪਰ ਜਿਹੜੇ ਉੱਪਰ ਆਇਆ ਜੀ ਹੜ੍ਹ ਹਿਮਾਚਲ, ਉਹਦੇ ਲਈ ਵੀ ਫਿਰ ਇਹੀ ਕਾਰਨ ਹੋਊਗਾ। ਜੇ ਉੱਤਰਾਖੰਡ ਆਇਆ, ਜੰਮੂ ਕਸ਼ਮੀਰ 'ਚ ਆਈ ਮਾਰ, ਉਹਦਾ ਵੀ ਇਹੀ ਕਾਰਨ ਹੋਊਗਾ। ਹਰਿਆਣੇ ਤੱਕ ਮਾਰ ਪਈ ਜਿਹੜੀ ਉਹਨਾਂ ਦੇ ਖੇਤਰਾਂ 'ਚ, ਉਹਦੇ ਕਾਰਨ ਵੀ ਇਹੀ ਹੋਊਗਾ ਕਿ ਪਾਣੀ ਨਹੀਂ ਵੱਧ ਦਿੱਤਾ। ਤਰਕ ਕਿਹੋ ਜਿਹਾ ਤੁਸੀਂ ਇਹ ਦੇਖੋ, ਤੇ ਸਾਡੇ ਵਾਲੇ ਉਹਨੂੰ ਕਿੰਨਾ ਕੁ ਕਾਊਂਟਰ ਕਰ ਪਾਉਂਦੇ ਨੇ, ਸਵਾਲ ਤਾਂ ਇਹ ਵੀ ਹੈ। ਤੁਸੀਂ ਅਜੇ ਤੱਕ, ਮੈਂ ਤਾਂ ਹੀ ਗੱਲ ਕੀਤੀ ਕਿ ਸਵਾਲ ਤਾਂ ਹੈ ਕਿ ਜੇ ਤੁਸੀਂ ਡੈਮਾਂ ਦਾ ਕੰਟਰੋਲ ਲੈਣ ਲਈ ਜਦੋਜਹਿਦ ਕਰੋ, ਤੁਸੀਂ ਕਹੋ ਕਿ ਅਸੀਂ ਇੱਥੋਂ ਹੀ ਵਿਧਾਨ ਸਭਾ ਚੋਂ ਨਿਕਲ ਕੇ ਸਿੱਧੇ ਦਿੱਲੀ ਨੂੰ ਜਾਵਾਂਗੇ ਸਾਰੇ, ਚਲੋ ਜਿਹਨੇ ਜਿਹੜਾ ਹੋਊਗਾ ਪਤਾ ਲੱਗ ਜੂਗਾ, ਇੱਥੋਂ ਹੀ ਨਿਕਲਦੇ ਆ ਬਾਹਰ, ਆਪਣੀ ਆਪਣੀ ਗੱਡੀਆਂ 'ਚ ਬੈਠੋ, ਚਲੋ ਦਿੱਲੀ ਜਾ ਕੇ ਧਰਨਾ ਲਾਈਏ, ਅਖੀਰਲਾ ਦਿਨ ਸੈਸ਼ਨ ਦਾ ਉੱਥੇ ਹੀ ਕਰ ਲਾਂਗੇ ਸੜਕ ਤੇ। ਸਹੀ ਹੈ, ਦੇਖ ਪਤਾ ਕਿਹੜਾ ਦਿੱਲੀ ਨੂੰ ਜਾਂਦਾ, ਕਿਹੜਾ ਨਹੀਂ ਜਾਂਦਾ। ਸਹੀ ਹੈ, ਪਰ ਉਹ ਤਾਂ ਸੀ ਨਾ ਤੁਸੀਂ ਕਿ ਤਹੀ ਆ ਕਿ ਜੀ ਡੈਮਾਂ ਦਾ ਕੰਟਰੋਲ, ਤੁਸੀਂ ਪਾਣੀ ਵਾਲਾ ਵੀ ਕੰਟਰੋਲ ਆਪਣੇ ਕੋਲ ਲੈ ਲਿਆ, ਮੈਂਬਰਾਂ ਦਾ ਕੰਟਰੋਲ ਵੀ ਆਪਣੇ ਕੋਲ ਲੈ ਲਿਆ, ਸੁਰੱਖਿਆ ਵਾਲਾ ਕੰਟਰੋਲ ਵੀ ਆਪਣੇ ਕੋਲ ਲੈ ਲਿਆ। ਧਰਤੀ ਸਾਡੀ, ਪਾਣੀ ਸਾਡਾ, ਸਹੀ ਹੈ, ਲੋਕ ਸਾਡੀ, ਮਾਲਕ ਤੁਸੀਂ। ਇਹ ਕੇਂਦਰੀਕਰਨੀ ਤਾਂ ਹੋਰ ਕੀ ਹੈ ਜੀ? ਸਹੀ ਗੱਲ ਹੈ, ਹੁਕਮ ਕਿਸੇ ਦਾ ਚੱਲਦਾ। GST ਦਾ ਸੂਬੇ ਵਿਰੋਧ ਕਰਦੇ ਰਹੇ ਤੇ ਇਹਨਾਂ ਨੇ ਜਦੇ ਉਹਨਾਂ ਨੂੰ ਪ੍ਰਵਾਨ ਕਰਕੇ ਠੀਕ ਹੈ ਜੀ, ਆ ਹੁਣ ਫੇਰ ਇਹਦਾ ਘਾਟਾ ਕਿਵੇਂ ਪੂਰਾ ਕਰਨਾ, ਇਹ ਪੁੱਛਦੇ ਉਹਨਾਂ ਨੂੰ ਸਵਾਲ ਕਦੇ? ਨਾ ਨਾ ਨਾ, ਨਹੀਂ। ਤੁਸੀਂ ਤਾਂ ਇਹ ਪਾਉਂਦੇ ਨਾ ਕਿ GST ਰੱਦ ਕਰੋ ਜੀ, ਖਤਮ ਕਰੋ ਜੀ, ਸਾਨੂੰ ਪੁਰਾਣੇ ਟੈਕਸਾਂ ਤੇ ਲਿਆਓ, ਸਾਡੇ ਸੂਬਿਆਂ ਦਾ ਹੱਕ ਤਾਂ ਸਾਡੇ ਕੋਲ ਰਹਿਣ ਦਿਓ। ਉਹ ਗੱਲ ਨਹੀਂ ਕਰਨੀ ਇਹਨਾਂ ਨੇ। ਤੋ ਇਸ ਲਈ ਸਮੁੱਚੀਆਂ ਪਾਰਟੀਆਂ ਕੇਂਦਰੀ ਏਜੰਸੀਆਂ ਤੋਂ ਡਰਦੀਆਂ ਕੇਂਦਰ ਦੀ ਝੋਲੀ ਚੁੱਕ ਬਣੀਆਂ ਨੇ। ਇਹਨਾਂ ਤੋਂ ਰੱਤਾ ਉਮੀਦ ਨਾ ਕਰਿਓ ਕਿ ਤੁਹਾਡੇ ਹੱਕ ਹਕੂਕਾਂ ਲਈ ਲੜਨਗੇ। ਜੀ ਬਿਲਕੁਲ। ਨਾਲੇ ਜਦੋਂ ਫਿਰ ਜਦੋਂ ਇਹਨਾਂ ਨੇ ਇਹ ਗੱਲ ਮੰਨ ਹੀ ਲੈਣੀ ਹੈ, ਫਿਰ ਸ਼ਰਮਾ ਜੀ ਜਿਵੇਂ ਖੇਤਰੀ ਪਾਰਟੀਆਂ ਦੀ ਆਪਾਂ ਗੱਲ ਕਰ ਰਹੇ ਸੀਗੇ, ਫਿਰ ਉਹਨਾਂ ਦੇ ਬੰਦੇ ਜਦੋਂ ਨਾਲ ਵਾਲੇ ਖੜੇ ਆ, ਜਾਂ ਜਿਹੜੇ ਲੋਕ ਸੰਵਿਧਾਨਕ ਤੌਰ ਤੇ ਤਾਂ 3 ਕਰੋੜ ਲੋਕਾਂ ਦੇ ਮੁਖੀ ਅਸੀਂ ਕਹਿਣ ਨੂੰ ਤਾਂ, ਪਰ ਜਦੋਂ 3 ਕਰੋੜ ਲੋਕਾਂ ਦੇ ਹੱਕ ਦੀ ਗੱਲ ਆਉਂਦੀ ਹੈ, ਉਦੋਂ ਖੜਨ ਨੂੰ ਸਾਡਾ ਦਿਲ ਨਹੀਂ ਕਰਦਾ, ਉਦੋਂ ਸਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ। 112ਵਾਂ ਜਨਮ ਦਿਨ ਮਨਾਇਆ ਜਾ ਰਿਹਾ ਸੀ ਤਾਊ ਦੇਵੀ ਲਾਲ ਦਾ ਜੀ, ਤੇ ਹਰਿਆਣਾ ਦੇ ਵਿੱਚ ਰੋਹਤਕ ਚ ਉਹਨਾਂ ਨੇ ਕਿਹਾ ਕਿ ਜੀ ਰੈਲੀ ਨਹੀਂ, ਇਹ ਰੈਲਾ ਹੈ ਸਾਡਾ, ਤੇ ਖਾਸਾ ਇਕੱਠ ਸੀ ਅਵੇ ਚੌਟਾਲਾ ਤੇ ਅਰਜੁਨ ਚੌਟਾਲਾ ਹੋਰਾਂ ਨੇ, ਤੇ ਸੁਖਬੀਰ ਬਾਦਲ ਸੀ ਉੱਥੇ, ਮੈਂ ਬੋਲਦਿਆਂ ਸੁਣ ਰਿਹਾ ਸੀ, ਕਹਿੰਦੇ ਵੀ ਕਿਸਾਨਾਂ ਦੀ ਜੇ ਕੋਈ ਰੱਖਿਆ ਕਰ ਸਕਦਾ ਹੈ, ਕਿਸਾਨੀ ਨੂੰ ਕੋਈ ਬਚਾ ਸਕਦਾ ਤਾਂ ਖੇਤਰੀ ਪਾਰਟੀ ਹੈ। ਅੱਛਾ, ਸਹੀ ਹੈ, ਠੀਕ ਹੈ। ਸੁਖਬੀਰ ਬਾਦਲ ਨੂੰ ਖੇਤਰੀ ਪਾਰਟੀ ਤੇ ਕਿਸਾਨਾਂ ਦੀ ਯਾਦ ਤਾਂ ਆਈ। ਸਹੀ ਗੱਲ, ਪਰ ਕਿੰਨੀ ਉਨੀ ਦੇਰ, ਜਿੰਨੀ ਦੇਰ ਗੱਠਜੋੜ ਨਹੀਂ ਹੋ ਜਾਂਦਾ। ਸਹੀ ਗੱਲ, ਬਿਲਕੁਲ ਬਿਲਕੁਲ। ਜਿੰਨੀ ਦੇਰ ਗੱਠਜੋੜ ਰਿਹਾ ਉਨੀ ਦੇਰ ਤੱਕ ਕਦੇ ਪੰਜਾਬ ਦੀ ਚੇਤੇ ਨਹੀਂ ਆਈ। ਤੇ ਹੁਣ ਜਦੋਂ ਗੱਠਜੋੜ ਟੁੱਟਿਆ, ਹੁਣ ਪੰਜਾਬ ਵੀ ਚੇਤੇ ਆ ਰਿਹਾ, ਹੁਣ ਕਿਸਾਨ ਵੀ ਚੇਤੇ ਆ ਰਹੇ ਨੇ, ਹੁਣ ਭਾਈਚਾਰਾ ਵੀ ਚੇਤੇ ਆ ਰਿਹਾ। ਅਸਲ ਚ ਬਿਲਕੁਲ, ਅਸਲ ਚ ਤੁਹਾਡੇ ਸਿਧਾਂਤ ਨਹੀਂ ਕੋਈ ਰਹਿੰਦੇ ਨਾ। ਸਹੀ, ਤੁਸੀਂ ਆਪਣੀ ਵਿਚਾਰ ਹੁੰਦੀ। ਇੱਥੇ CPI ਦਾ ਮਹਾਂ ਸੰਮੇਲਨ ਚੱਲ ਰਿਹਾ ਹੈ ਚੰਡੀਗੜ੍ਹ ਦੇ ਵਿੱਚ, ਠੀਕ ਹੈ ਜੀ। ਕੱਲ ਉਹਨਾਂ ਨੇ ਮਤੇ ਪਾਏ ਨੇ, ਉਹ ਮਤੇ ਪਤਾ ਵੀ ਕਿਹੜੇ ਨੇ? ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਜੀ ਜੀ। ਇੱਕ ਆਮ ਨੇ CPI ਨੇ ਆਪਣੇ ਮਤੇ ਚ ਪਾਇਆ, ਪਾਇਆ ਜੀ ਕਿ ਵਾਘਾ ਬਾਰਡਰ ਖੁੱਲਣਾ ਚਾਹੀਦਾ ਹੈ ਵਪਾਰ, ਮਤਾ ਪਾਇਆ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਜੀ। ਇਹ ਮਤੇ ਕਿਹੜੇ ਨੇ? ਇਹ ਮਤੇ ਜਿਨ੍ਹਾਂ ਲਈ ਅਕਾਲੀ ਦਲ ਨੇ ਲੜਨਾ ਸੀ ਜੀ। ਇਹ ਮਤੇ ਉਹ ਨੇ ਜਿਨ੍ਹਾਂ ਲਈ ਅਕਾਲੀ ਦਲ ਨੇ ਖੜਨਾ ਸੀ, ਜਿਹੜੀ ਵਿਚਾਰਧਾਰਾ ਅਕਾਲੀ ਦਲ ਦੀ ਸੀ, ਤੁਸੀਂ ਛੱਡਤੇ ਤਾਂ ਅੱਜ ਕਾਮਰੇਡ ਵੀ ਅਪਣਾ ਕੇ ਤੁਹਾਡੇ ਇਹਨਾਂ ਮਤਿਆਂ ਨੂੰ। ਸੋਚੋ। ਸਹੀ ਗੱਲ, ਬਿਲਕੁਲ ਜੀ। ਸੋ ਇਹਦਾ ਮਤਲਬ ਉਹ ਮੌਕੇ ਦੀ ਨਜਾਕਤ ਸਮਝਣ ਲੱਗ ਪਏ
ਤੇ ਤੁਸੀਂ ਜਿਹੜੇ ਇਸ ਲਈ ਤੁਹਾਨੂੰ ਲੀਡਰ ਬਣਾ ਕੇ ਲੋਕਾਂ ਨੇ ਮੂਹਰੇ ਤੋਰਿਆ ਸੀ ਕਿ ਤੁਸੀਂ ਇਹਨਾਂ ਹੱਕਾਂ ਲਈ ਲੜੋਗੇ ਤੇ ਤੁਸੀਂ ਉਹ ਮੁੱਦੇ ਛੱਡੀ ਬੈਠੇ। ਜੀ ਬਿਲਕੁਲ। ਨਾਲੇ ਮੇਰਾ ਖਿਆਲ ਆ ਵੀ ਜੇ ਕਹਿੰਦੇ ਕਿਸਾਨਾਂ ਲਈ ਕੋਈ ਲੜ ਸਕਦਾ, ਮੇਰੇ ਖਿਆਲ 'ਚ ਉਹ ਕਹਿਣਾ ਭੁੱਲ ਗਏ। ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿਸਾਨਾਂ ਨੂੰ ਜੇ ਕੋਈ ਕਾਨੂੰਨ ਸਮਝਾ ਸਕਦਾ ਤੇ ਉਹ ਅਕਾਲੀ ਦਲ, ਕਿਉਂਕਿ ਪਹਿਲਾਂ ਇਹ ਸਮਝਾਉਂਦੇ ਹੁੰਦੇ ਸੀ ਨਾ ਕਾਨੂੰਨ ਕਿਸਾਨਾਂ ਨੂੰ। ਜੀ, ਅਗਲੀ ਗੱਲ ਕਰੀਏ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਦੀ। ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਜਾਂ ਵੈਸੇ ਵੀ ਸ਼ਰਮਾ ਜੀ ਸੰਵਿਧਾਨਕ ਤੌਰ ਤੇ ਵੀ ਜਦੋਂ ਕਿਸੇ ਸੰਸਥਾ ਦਾ ਸਮਾਂ ਮਿਆਦ ਪੁੱਗ ਜਾਂਦੀ ਉਹਦੀ ਚੋਣ ਕਰਾਉਣੀ ਲਾਜ਼ਮੀ ਹੈ। ਲੋਕ ਤਾਂ ਉਡੀਕ ਰਹੇ ਨੇ ਕਦੋਂ ਹੋਣਗੀਆਂ, ਪਰ ਇਹਨਾਂ ਨੇ 3 ਮਹੀਨਿਆਂ ਲਈ ਫੇਰ ਅੱਗੇ ਪਾਤੀਆਂ ਜੀ। ਪ੍ਰਵੀਨ ਜੀ, ਸਤੰਬਰ 2018 ਦੀਆਂ ਪੈਂਡਿੰਗ ਨੇ ਚੋਣਾਂ। ਜੀ ਜੀ, 7 ਸਾਲ ਬੀਤ ਗਏ ਤੇ ਇਹਦੇ ਬਾਵਜੂਦ ਇਹ ਚੋਣਾਂ ਨਹੀਂ ਕਰਵਾ ਹੋਈਆਂ ਜੀ। ਜਾਂ ਮਤਲਬ ਪਿਛਲੀ ਸਰਕਾਰ ਦਾ ਕਾਰਜਕਾਲ ਵੀ ਲੰਘਿਆ ਤੇ ਮੌਜੂਦੀ ਵਾਲੇ ਦਾ ਵੀ ਲੰਘ ਚੱਲਿਆ। ਪਹਿਲਾਂ ਸਮੇਂ ਤੋਂ ਪਹਿਲਾਂ ਪੰਚਾਇਤੀ ਚੋਣਾਂ ਕਰਾਉਣ ਦਾ ਨੋਟੀਫਿਕੇਸ਼ਨ ਕਰ ਲਿਆ ਸੀ, ਅਦਾਲਤ ਝਾੜਾਂ ਪਈਆਂ ਤੇ ਰੁਕ ਗਈ। ਉਸ ਤੋਂ ਬਾਅਦ ਪੰਚਾਇਤੀ ਚੋਣਾਂ ਤਾਂ ਹੋ ਗਈਆਂ, ਪਰ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਅਜੇ ਤੱਕ ਨਹੀਂ। ਜੀ ਜੀ, ਮਾਣਯੋਗ ਅਦਾਲਤ ਦੇ ਵਿੱਚ ਸੁਣਵਾਈ ਦੇ ਦਰਮਿਆਨ ਇਹਨਾਂ ਨੇ ਦਮ ਭਰਿਆ ਸੀਗਾ ਕਿ ਜੀ ਅਸੀਂ ਇਹ ਚੋਣਾਂ ਤੁਰੰਤ ਸਮਾਂ ਰਹਿੰਦਿਆਂ ਕਰਵਾ ਲਾਂਗੇ। ਠੀਕ ਹੈ ਜੀ। ਤੇ ਉਸ ਬਾਵਜੂਦ ਇਹ ਕਰਾ ਨਹੀਂ ਸਕੇ। 23 ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ, 154 ਬਲਾਕ ਸੰਮਤੀ ਦੀਆਂ ਚੋਣਾਂ ਨੇ, ਤੇ ਇਸ ਦੇ ਲਈ ਹੁਣ ਇਹਨਾਂ ਨੇ ਨੋਟੀਫਿਕੇਸ਼ਨ ਤੱਕ ਜਾਰੀ ਕਰਤਾ ਸੀਗਾ ਕਿ 5 ਅਕਤੂਬਰ ਨੂੰ ਇਹ ਚੋਣਾਂ ਹੋਣਗੀਆਂ। ਠੀਕ ਹੈ। ਤੇ ਪਰ ਲੰਘੇ ਕੱਲ ਫੈਸਲਾ ਲੈ ਲਿਆ ਜੀ ਪੰਜਾਬ ਤੇ ਪਿੰਡੂ ਵਿਕਾਸ ਵਿਭਾਗ ਨੇ ਕਿ ਜੀ ਅਸੀਂ ਜੀ ਇਹਨੂੰ 3 ਮਹੀਨਿਆਂ ਲਈ ਅੱਗੇ ਪਾਉਣੇ ਆ। ਹੁਣ ਇਹ 5 ਦਸੰਬਰ ਤੇ ਚਲੀਆਂ ਗਈਆਂ। ਤੁਸੀਂ ਇਹ ਦੇਖੋ ਕਿ ਮਤਲਬ ਨਾ ਇਹਨਾਂ ਨੂੰ ਸਮੇਂ ਦੀ ਸਮਝ, ਨਾ ਮੌਸਮ ਦੀ ਸਮਝ, ਨਾ ਤਿਥ ਤਿਉਹਾਰਾਂ ਦਾ ਹਵਾਲਾ, ਨਾ ਸਾਡੇ ਦਿਹਾੜਿਆਂ ਦਾ ਹਵਾਲਾ, ਹੈ ਨਾ, ਕੁਛ ਨਹੀਂ। ਜਦੋਂ ਜੀ ਕਰੇ ਅੱਗੇ ਦਾ ਜੋ ਕਿਵੇਂ ਕਰਨਾ ਕੀ ਨਹੀਂ, ਕੋਈ ਹਿਸਾਬ ਨਹੀਂਗਾ। ਹੁਣ ਇਹ 5 ਅਕਤੂਬਰ ਤੋਂ ਮਤਲਬ ਸਿਰਫ 9-10 ਦਿਨ ਪਹਿਲਾਂ ਤੁਸੀਂ ਫੈਸਲਾ ਲੈ ਲਿਓ ਸੀ ਅੱਗੇ ਪਾ ਦਾਂਗੇ, ਜਦੋਂ ਹੜ੍ਹਾਂ ਦੀ ਸਥਿਤੀ ਬਣੀ ਸੀ ਤੁਹਾਨੂੰ ਉਦੋਂ ਹੀ ਇਹ ਫੈਸਲਾ ਵਾਪਸ ਲੈਣਾ ਬਣਦਾ ਸੀ। ਸਹੀ ਹੈ, ਬਿਲਕੁਲ। ਕਿ ਠੀਕ ਹੈ ਵੀ ਹੜ੍ਹ ਵਰਗੇ ਅੱਧਾ ਪੰਜਾਬ ਡੁੱਬਿਆ ਤੇ ਇਸ ਲਈ ਪਿੰਡੂ ਖੇਤਰ ਹੀ ਜ਼ਿਆਦਾ ਮਾਰ ਹੇਠ ਹੈ ਤੇ ਪਿੰਡਾਂ ਨਾਲ ਸੰਬੰਧਿਤ ਚੋਣਾਂ ਨੇ, ਇਸ ਲਈ ਇਸਨੂੰ ਅੱਗੇ ਪਾਉਣੇ। ਸਹੀ ਹੈ, ਠੀਕ ਹੈ ਜੀ। ਹੁਣ ਤੁਸੀਂ 3 ਮਹੀਨੇ ਲਈ ਅੱਗੇ ਪਾ ਲਈਆਂ ਤੇ ਦੇਖਦੇ ਹਾਂ ਜੀ। ਪਹਿਲਾਂ ਇਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਬਕਾਇਦਾ ਲਿਖ ਕੇ ਦਿੱਤਾ ਸੀਗਾ ਜੀ ਕਿ ਅਸੀਂ 31 ਮਈ ਤੱਕ ਇਹਨਾਂ ਚੋਣਾਂ ਨੂੰ 30-31 ਮਈ ਤੱਕ ਇਹਨਾਂ ਚੋਣਾਂ ਨੂੰ ਕਰਵਾ ਲਾਂਗੇ, ਤੇ ਉਹ ਵੀ ਨਹੀਂ ਕਰਵਾ ਹੋਈਆਂ। ਫਿਰ ਉਸ ਤੋਂ ਬਾਅਦ ਹੁਣ 5 ਅਕਤੂਬਰ ਤਰੀਕ ਰੱਖ ਵੀ ਲਈ ਸੀ ਤੇ ਹੁਣ 5 ਦਸੰਬਰ ਰੱਖੀ ਹੈ ਜੀ। ਪਤਾ ਨਹੀਂ ਆਸ ਅਜੇ ਵੀ ਹੈ ਕਿ ਹੋਣਗੀਆਂ ਕਿ ਨਹੀਂ ਹੋਣਗੀਆਂ, ਇਹ ਵੀ ਨਹੀਂ ਪਤਾ ਅਜੇ ਵੀ। ਸਹੀ ਹੈ, ਬਿਲਕੁਲ। ਤੇ ਅਗਲੀ ਗੱਲ ਕਰੀਏ ਈਵੀਐਮ ਦੀ। ਹੁਣ ਤਾਂ ਇਹਦਾ ਨਾਂ ਲੈਂਦੇ ਹੀ ਸਰਕਾਰ ਤੇ ਭਾਜਪਾ ਹੀ ਨਾਲ ਦੀ ਨਾਲ ਸਰਗਰਮ ਹੋ ਜਾਂਦੇ ਈਵੀਐਮ ਦਾ ਨਾਂ ਲੈਂਦੇ ਹੀ, ਪਰ ਵੋਟਾਂ ਦੇ ਮਾਮਲੇ 'ਚ ਕਹਿੰਦੇ ਪਹਿਲਾਂ ਡਾਕ ਵਾਲੀਆਂ ਵੋਟਾਂ ਗਿਣੀਆਂ ਜਾਣਗੀਆਂ ਜੀ ਤੇ ਫਿਰ ਈਵੀਐਮ ਵਾਲਿਆਂ ਦੀ ਵਾਰੀ ਆਊਗੀ। ਪ੍ਰਵੀਨ ਜੀ, ਚੋਣ ਕਮਿਸ਼ਨ ਨਾ ਕਈ ਮੁੱਦਿਆਂ ਤੇ ਘਿਰਿਆ, ਖਾਸ ਕਰ ਵਿਰੋਧੀ ਧਿਰ ਦਾ ਲੀਡਰ ਰਾਹੁਲ ਗਾਂਧੀ ਜਿਵੇਂ ਸਵਾਲ ਖੜੇ ਕਰ ਰਿਹਾ, ਉਹਦੇ ਕਰਕੇ ਇਹਨਾਂ ਦੀ ਜਵਾਬਦੇਹੀ ਕਾਫੀ ਬਣਦੀ ਆ, ਪਰ ਇਹ ਹਮੇਸ਼ਾ ਜਵਾਬ ਤੋਂ ਭੱਜ ਰਹੇ ਨੇ। ਉਹਨਾਂ ਨੁਕਤਿਆਂ ਤੇ ਤਾਂ ਆ ਨਹੀਂ ਰਹੇ, ਚਾਹੇ ਉਹ ਵੋਟ ਚੋਰੀ ਵਾਲਾ ਮਸਲਾ ਹੈ ਨਾ, ਚਾਹੇ ਢਾਈ ਵਾਲਾ ਮਸਲਾ ਹੈ, ਚਾਹੇ ਪੂਰੇ ਮੁਲਕ ਚ ਹੁਣ ਲਾਗੂ ਕਰਨ ਦੀ ਪ੍ਰਕਿਰਿਆ, ਜਦੋਂ ਕਿ ਮਾਮਲਾ ਕੋਰਟ ਚ ਤੇ ਪੂਰੇ ਮੁਲਕ ਚ ਲਾਗੂ ਕਿਵੇਂ। ਪੰਜਾਬ ਵਾਲਿਆਂ ਨੂੰ ਵੀ ਕਹਿਤਾ 30 ਸਤੰਬਰ ਤੱਕ ਤਿਆਰੀ ਕਰ ਲਓ, ਇਹ ਤੋਂ ਬਾਅਦ ਆਪਾਂ ਪ੍ਰਕਿਰਿਆ ਸ਼ੁਰੂ ਕਰਨੀ ਹੈ। ਉਹਨਾਂ ਮੁੱਖ ਮੁੱਦਿਆਂ ਤੇ ਆ ਨਹੀਂ ਰਹੇ, ਪਰ ਕਦੇ ਕਦੇ ਕੋਈ ਨਾ ਕੋਈ ਨੁਕਤਾ ਜਿਹਾ ਸਾਹਮਣੇ ਲਿਆ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਕਿ ਅਸੀਂ ਕੰਮ ਬਹੁਤ ਕਰ ਰਹੇ ਜੀ। ਹੁਣ ਇਹ ਨੁਕਤਾ ਲਿਆਂਦਾ ਕਿ ਜਦੋਂ ਵੋਟਾਂ ਦੀ ਗਿਣਤੀ ਹੋਵੇ ਤਾਂ ਪਹਿਲਾਂ ਜਿਹੜੀ ਪੋਸਟਲ ਵੋਟ ਹੈ, ਜਿਹੜੀ ਬੈਲਟ ਪੇਪਰ ਰਾਹੀਂ ਬਾਈ ਡਾਕ ਹਾਸਲ ਹੁੰਦੀ ਹੈ, ਉਹਦੀ ਗਿਣਤੀ ਜਦੋਂ ਮੁਕੰਮਲ ਹੋ ਜਾਏਗੀ ਤਾਂ ਈਵੀਐਮ ਦੀ ਗਿਣਤੀ ਮੁਕੰਮਲ ਕੀਤੀ ਜਾਵੇਗੀ। ਠੀਕ ਹੈ। ਅਸਲ ਕੀ ਹੈ ਕਿ ਇਹ ਜਿਹੜੀ ਪ੍ਰਕਿਰਿਆ ਹੈ ਉਹ ਜਦੋਂ ਵੋਟ ਗਿਣਤੀ ਸ਼ੁਰੂ ਹੁੰਦੀ ਹੈ ਤਾਂ ਅਕਸਰ ਆਪਾਂ ਜਾਣਦੇ ਹੋਣਗੇ ਸਰੋਤੇ ਕਿ ਸਭ ਤੋਂ ਪਹਿਲਾਂ ਹੁੰਦਾ ਜੀ ਪਹਿਲਾ ਰੁਝਾਨ। ਜਦੋਂ ਲੋਕ ਸਭਾ ਵਿਧਾਨ ਸਭਾ ਦੀ ਆਪਾਂ ਦੇਖਦੇ ਹਾਂ ਤਾਂ ਉਹ ਚ ਆਉਂਦਾ ਬਾਹਰ ਕਿ ਜੀ ਪਹਿਲੇ ਰੁਝਾਨ ਚ ਇਹ ਬੰਦਾ ਇੰਨੀਆਂ ਵੋਟਾਂ ਨਾਲ ਅੱਗੇ। ਉਹ ਪਹਿਲਾ ਰੁਝਾਨ ਲਗਭਗ ਪੋਸਟਲ ਵੋਟ ਦਾ ਹੀ ਹੁੰਦਾ। ਠੀਕ ਹੈ। ਉਹ ਪਹਿਲਾ ਰੁਝਾਨ ਲਗਭਗ ਡਾਕ ਰਾਹੀਂ ਹਾਸਲ ਹੋਈਆਂ ਵੋਟਾਂ ਦਾ ਹੀ ਹੁੰਦਾ। ਕਾਰਨ ਜਦੋਂ ਵੋਟ ਗਿਣਤੀ ਸ਼ੁਰੂ ਹੁੰਦੀ ਹੈ ਤਾਂ ਅੱਧਾ ਘੰਟਾ ਪਹਿਲਾਂ ਪੋਸਟਲ ਵੋਟ ਦੀ ਗਿਣਤੀ ਸ਼ੁਰੂ ਹੁੰਦੀ ਹੈ, ਈਵੀਐਮ ਦੀ ਅੱਧਾ ਘੰਟਾ ਬਾਅਦ ਹੁੰਦੀ ਹੈ। ਮਤਲਬ ਡਾਕ ਰਾਹੀਂ ਹਾਸਲ ਹੋਈ ਬੈਲਟ ਪੇਪਰ ਵਾਲੀ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋ ਜਾਣੀ ਹੈ। ਠੀਕ ਹੈ ਜੀ। ਈਵੀਐਮ ਦੀ ਗਿਣਤੀ 8:30। ਪਰ ਡਾਕ ਵਾਲੀ ਵੋਟ ਨੂੰ ਲਿਫਾਫੇ ਚੋਂ ਕੱਢਦੇ ਆ, ਸਿੱਧਿਆਂ ਕਰਦੇ ਆ, ਉਸ ਦੀ ਥੱਬੀ ਬਣਾਉਂਦੇ ਆ, ਫਿਰ ਗਿਣਤੀ ਕਰਦੇ ਆ, ਫਿਰ ਅੱਡੋ ਅੱਡ ਕਰਦੇ ਆ, ਹੈ ਨਾ, ਉਹਨੂੰ ਸਮਾਂ ਵੱਧ ਲੱਗਣਾ ਹੀ ਲੱਗਣਾ। ਈਵੀਐਮ ਦਾ ਤਾਂ ਪਲੱਗ ਲਾਉਣਾ ਹੈ ਤੇ ਉਹਨੇ ਮੀਟਰ ਤੇ ਦਿਖਾਉਣਾ ਹੈ ਤੇ ਨੋਟ ਕਰਨਾ ਹੈ, ਚੱਲ ਅਗਲੀ ਈਵੀਐਮ। ਸਹੀ ਹੈ।
ਹੈ ਨਾ। ਸੋ ਇਸ ਲਈ ਜਦੋਂ ਤੱਕ ਈਵੀਐਮ ਦਾ ਕੰਮ ਨਿਬੜਦਾ ਤਦ ਤੱਕ ਕਈ ਵਾਰੀ ਗਿਣਤੀ ਮੁਕੰਮਲ, ਖਾਸ ਕਰਕੇ ਹੁਣ ਨਹੀਂ। ਪਹਿਲਾਂ ਕੀ ਸੀਗਾ ਕਿ ਜਿਹੜੀਆਂ ਡਾਕ ਰਾਹੀਂ ਵੋਟਾਂ ਆਉਂਦੀਆਂ ਜ਼ਿਆਦਾਤਰ ਉਹ ਨੇ ਕਿ ਜਿਹੜੇ ਕੋਈ ਸਰਕਾਰੀ ਮੁਲਾਜ਼ਮ ਨੇ, ਸਰਕਾਰੀ ਅਧਿਕਾਰੀ ਨੇ, ਫੌਜੀ ਜਵਾਨ ਨੇ, ਕਿਤੇ ਇਹੀ ਥਾਵਾਂ ਤੇ ਤੈਨਾਤ ਨੇ, ਸੁਰੱਖਿਆ ਦਸਤਿਆਂ ਵਾਲੇ ਨੇ, ਵੋਟਾਂ 'ਚ ਕਿਤੇ ਜ਼ਿੰਮੇਵਾਰੀ ਲੱਗੀ ਆ, ਕਿਤੇ ਡਿਊਟੀ ਲੱਗੀ ਆ, ਸੂਬੇ ਤੋਂ ਬਾਹਰ ਨੇ, ਫਿਰ ਉਹਨਾਂ ਦੀ ਡਾਕ ਰਾਹੀਂ ਵੋਟ ਆਉਂਦੀ ਹੈ। ਪਰ ਹੁਣ ਸਰਕਾਰ ਨੇ ਇਹ ਵੀ ਕੀਤਾ ਕਿ ਜਿਹੜੇ ਉਮਰ ਦਰਾਜ ਹੋ ਗਏ ਜ਼ਿਆਦੇ 70-75 ਸਾਲ ਤੋਂ ਉੱਪਰ, ਸ਼ਾਇਦ ਉਹਨਾਂ ਨੇ ਨਿਯਮ ਬਣਾਇਆ ਕਿ ਉਹ ਵੀ ਇਸ ਤਰ੍ਹਾਂ ਵੋਟ ਪਾ ਕੇ ਭੇਜ ਸਕਦੇ ਆ। ਤੇ ਜੇ ਇਸ ਪ੍ਰਕਿਰਿਆ ਨਾਲ ਤਾਂ ਫਿਰ ਪੋਸਟਲ ਵੋਟ ਵਧੂਗੀ ਜੀ, ਜਦੋਂ ਕਿ ਇਹਦੇ ਉੱਤੇ ਵੀ ਕਈ ਤਰ੍ਹਾਂ ਦੇ ਸ਼ੰਕੇ ਸ਼ੋਭੇ ਖੜੇ ਹੋਏ ਵੇ ਆ ਜੀ। ਸਹੀ ਗੱਲ ਹੈ। ਪਰ ਉਹਦੇ ਬਾਵਜੂਦ ਵੀ ਜੇ ਪ੍ਰਕਿਰਿਆ ਆਉਂਦੀ ਆ ਤਾਂ ਫਿਰ ਬਿਲਕੁਲ ਹੈ ਜੀ ਕਿ ਉਹਨੂੰ ਟਾਈਮ ਲੱਗ ਜੂਗਾ ਤੇ ਈਵੀਐਮ ਨਿਬੜ ਜੂਗੀ। ਹੁਣ ਚੋਣ ਕਮਿਸ਼ਨ ਕਹਿੰਦਾ ਕਿ ਅਸੀਂ ਇਹ ਤੈਅ ਕੀਤਾ ਕਿ ਅੱਧਾ ਘੰਟਾ ਪਹਿਲਾਂ ਤਾਂ ਉਵੇਂ ਹੀ ਸ਼ੁਰੂ ਹੋਊਗੀ ਗਿਣਤੀ, ਗਿਣਤੀ ਵੀ ਉਵੇਂ ਹੀ ਅੱਧਾ ਘੰਟਾ ਬਾਅਦ ਨਾਲ ਸ਼ੁਰੂ ਹੋ ਜੂਗੀ। ਪਰ ਸੈਕਿੰਡ ਲਾਸਟ ਰਾਉਂਡ ਤੱਕ ਆਉਂਦਿਆਂ ਜੇ ਪੋਸਟਲ ਵੋਟ ਪੂਰੀ ਨਹੀਂ ਗਿਣੀ ਜਾਂਦੀ ਤਾਂ ਫਿਰ ਈਵੀਐਮ ਦੀ ਗਿਣਤੀ ਉੱਥੇ ਰੋਕ ਲਈ ਜਾਊਗੀ। ਜਦੋਂ ਉਹ ਮੁਕੰਮਲ ਹੋਗੀ ਫਿਰ ਆਖਰੀ ਰਾਉਂਡਾਂ ਤੋਂ ਬਾਅਦ ਈਵੀਐਮ ਦਾ ਫੈਸਲਾ ਵੀ ਨਾਲ ਜੋੜ ਕੇ ਫਿਰ ਨਤੀਜੇ ਲਾਣੇ ਜਾਣਗੇ। ਇਹ ਪਹਿਲ ਕਦਮੀ ਠੀਕ ਲੱਗਦੀ ਹੈ, ਸੰਕੇਤਕ ਤੌਰ ਤੇ ਵਾਜਬ ਲੱਗਦੀ ਹੈ ਤੇ ਇਹਦੀ ਸ਼ੁਰੂਆਤ ਇਹ ਹਰਿਆਣਾ ਤੋਂ ਕਰਨ ਜਾ ਰਹੇ, ਮਾਫ ਕਰਨਾ, ਬਿਹਾਰ ਦੀਆਂ ਚੋਣਾਂ ਤੋਂ ਕਰਨ ਜਾ ਰਹੇ ਨੇ ਕਿ ਬਿਹਾਰ ਦੀਆਂ ਚੋਣਾਂ ਹੁਣ ਆਉਣੀਆਂ ਨੇ, ਉੱਥੋਂ ਹੀ ਅਮਲੀ ਜਾਮਾ ਪਹਿਨਾਉਣਗੇ। ਸੋ ਦੇਖਦੇ ਹਾਂ ਜੀ ਇਹ ਪ੍ਰਕਿਰਿਆ ਮਤਲਬ ਕਿ ਕਿਵੇਂ ਸਾਬਤ ਹੁੰਦੀ ਹੈ, ਜਾਂ ਇਹ ਮੁੱਖ ਤੌਰ ਤੇ ਚੋਣ ਕਮਿਸ਼ਨ ਘਿਰਿਆ ਤਾਂ ਲੱਗਦਾ ਕਿ ਕੁਛ ਨਾ ਕੁਛ ਕਰਦੇ ਤਾਂ ਨਜ਼ਰ ਆਈਏ, ਉਹਦੇ ਵਿੱਚੋਂ ਇਹ ਪ੍ਰਕਿਰਿਆ ਜਾਂ ਕੀ ਹੈ ਇਹ ਦੇਖਣ ਵਾਲੀ ਗੱਲ। ਜੀ ਜੀ। ਤੇ ਜਾਂਦਿਆਂ ਦੀ ਗੱਲ ਕਰੀਏ 73 ਸਾਲਾ ਉਸ ਬੀਬੀ ਦੇ ਬਾਰੇ ਜਿਨ੍ਹਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ, ਇਸ ਮਾਮਲੇ ਦਾ ਭਾਰਤ ਦੇ ਵਿੱਚ ਵੀ ਕਹਿੰਦੇ ਖਾਸਾ ਰੌਲਾ ਪਿਆ ਹੋਇਆ ਜੀ। ਬਿਲਕੁਲ ਜੀ, ਮਤਲਬ ਕਿ 30-32 ਸਾਲਾਂ ਤੋਂ ਲਗਭਗ ਬੀਬੀ ਕਹਿੰਦੇ ਅਮਰੀਕਾ 'ਚ ਸੀਗੇ ਤੇ ਉੱਥੇ ਉਹਨਾਂ ਦੀ ਅਰਜੀ ਵੀ ਜਦੋਂ ਰੱਦ ਹੋ ਜਾਂਦੀ ਹੈ 2013 'ਚ ਸ਼ਾਇਦ ਗੱਲ ਹੈ, 73 ਸਾਲਾ ਬੀਬੀ ਹਰਜੀਤ ਕੌਰ ਹੋਰਾਂ ਦੀ, ਤੇ ਉਹ ਅਰਜੀ ਰੱਦ ਹੋਣ ਤੋਂ ਬਾਅਦ ਕਹਿੰਦੇ ਉਹ ਰੈਗੂਲਰਲੀ ਆਈਸੀਈ ਹੁੰਦਾ ਨਾ, ਹਾਂ, ਉੱਥੇ ਉਹ ਜਾ ਕੇ ਕਹਿੰਦੇ ਕਿ ਰੈਗੂਲਰ ਹਰ 6 ਮਹੀਨੇ ਬਾਅਦ ਆਪਣੀ ਰਿਪੋਰਟ ਵੀ ਕਰ ਰਹੇ ਸੀ। ਜੀ ਜੀ। ਹੁਣ ਸਵਾਲ ਤਾਂ ਪ੍ਰਵੀਨ ਜੀ, ਆਪਾਂ ਜਦੋਂ ਪਿਛਲੀ ਵਾਰ ਅਮਰੀਕਾ ਨੇ ਭਾਰਤੀਆਂ ਨੌਜਵਾਨਾਂ ਨੂੰ, ਭਾਰਤੀ ਲੋਕਾਂ ਨੂੰ ਹੱਥਕੜੀਆਂ ਜਾਂ ਜਲਦ ਭੇਜਿਆ ਸੀ, ਆਪਾਂ ਤਦ ਵੀ ਗੱਲ ਕੀਤੀ ਸੀ ਕਿ ਡਿਪੋਰਟ ਕਰਨ ਤੇ ਸਵਾਲ ਨਹੀਂ ਹੈ। ਜਿਹੜੇ ਬੰਦੇ ਉੱਥੇ ਕਾਨੂੰਨੀ ਤੌਰ ਤੇ ਰਹਿਣ ਦਾ ਹੱਕ ਨਹੀਂ ਰੱਖਦੇ, ਜਿਨ੍ਹਾਂ ਕੋਲ ਉੱਥੋਂ ਦੇ ਨਿਯਮਾਵਲੀ ਤਹਿਤ ਦਸਤਾਵੇਜ਼ ਨਹੀਂ ਹੈਗੇ, ਤੁਸੀਂ ਉਹਨਾਂ ਨੂੰ ਰਿਪੋਰਟ ਕਰੋ, ਕੋਈ ਗੱਲ ਨਹੀਂ। ਪਰ ਆਹ ਤਰੀਕਾ ਕਰ ਕਿਹਨੇ ਸਿਖਾਇਆ? ਤੁਹਾਡੀ ਇਹ ਕਿਹੜੀ ਸਭਿਅਤਾ ਹੈ ਜਿਹੜੀ ਤੁਹਾਨੂੰ ਇਹ ਸਿਖਾਉਂਦੀ ਹੈ ਕਿ ਬੰਦਿਆਂ ਨੂੰ ਨੂੜ ਕੇ ਸਿੱਟੋ, ਬਜ਼ੁਰਗ ਬੰਦਿਆਂ ਨਾਲ ਇਹੋ ਜਿਹਾ ਵਿਵਹਾਰ ਕਰੋ? ਇਹ ਅਣਮਨੁੱਖੀ ਵਰਤਾਰਾ ਕਿਉਂ? ਸਵਾਲ ਤਾਂ ਇੱਥੇ ਸੀ। ਉਸ ਸਮੇਂ ਵੀ ਆਪਣਾ ਇਹ ਸਵਾਲ ਸੀ, ਅੱਜ ਬੀਬੀ ਦੇ ਮਤਲਬ 73 ਸਾਲਾ ਔਰਤ ਹੈ, ਇੱਕ ਤਾਂ ਔਰਤ ਹੈ ਉੱਪਰ ਦੀ 73 ਸਾਲ ਹੈ, ਤੇ ਤੁਹਾਡਾ ਉਹਨਾਂ ਪ੍ਰਤੀ ਸਤਿਕਾਰ ਵੀ ਨਹੀਂ ਬਣਦਾ, ਤੁਹਾਨੂੰ ਉਹਦੇ ਨਾਲ ਵਿਵਹਾਰ ਵੀ ਨਹੀਂ ਕਰਨਾ ਹੁੰਦਾ। ਉਹ ਸਿਕੰਦਰ ਤੇ ਪੋਰਸ ਵਾਲੀ ਆਪਾਂ ਕਹਾਣੀ ਪੜ੍ਹਦੇ ਹੁੰਦੇ ਸੀ ਨਾ ਕਿ ਕਿਹੋ ਜਿਹਾ ਵਿਵਹਾਰ ਕੀਤਾ ਜਾਵੇ, ਕਹਿੰਦਾ ਜਿਹੜਾ ਇੱਕ ਰਾਜਾ ਦੂਏ ਰਾਜੇ ਨਾਲ ਕਰਦਾ। ਸਹੀ। ਤੋ ਘੱਟੋ ਘੱਟ ਬੰਦੇ ਦਾ ਬੰਦੇ ਨਾਲ ਵਿਵਹਾਰ ਤਾਂ ਸਹੀ ਹੋਵੇ ਨਾ, ਉਹ ਵੀ ਨਹੀਂ ਹੈਗਾ। ਹੁਣ ਉਹਨਾਂ ਦੇ ਪਰਿਵਾਰ ਦਾ, ਉਹਨਾਂ ਦੇ ਵਕੀਲ ਦਾ ਕਹਿਣਾ ਕਿ ਸਾਨੂੰ ਮਿਲਣ ਵੀ ਨਹੀਂ ਦਿੱਤਾ ਗਿਆ, ਸਾਨੂੰ ਅਲਵਿਦਾ ਬਾਏ ਬਾਏ ਵੀ ਨਹੀਂ ਕਰਨ ਦਿੱਤਾ ਗਿਆ, ਤੇ ਕਹਿੰਦੇ ਰੋਂਦੇ ਰਹੇ। ਤੇ ਇਹ ਵੀ ਦੱਸਿਆ ਜਾ ਰਿਹਾ ਕਿ ਬੈਠਣ ਲਈ ਵੀ, ਪੈਣ ਲਈ ਵੀ ਫਰਸ਼ ਤੇ ਵੀ ਮਜਬੂਰ ਕੀਤਾ ਗਿਆ, ਮਤਲਬ ਬਿਠਾਇਆ ਵੀ ਫਰਸ਼ ਤੇ, ਸਵਾਇਆ ਵੀ ਫਰਸ਼ ਤੇ ਫਿਰ ਪਰਿਵਾਰ ਤੇ ਵੀ ਕਹਿੰਦਾ ਕਿ ਹੱਥਕੜੀਆਂ ਲਾ ਕੇ ਭੇਜਿਆ ਜੀ ਇਹਨਾਂ ਨੂੰ। ਤੇ ਉਹਨਾਂ ਨੇ, ਆਈਸ ਨੇ ਆਪਣੇ ਚਾਰਟਰ ਜਹਾਜ਼ 'ਚ 132 ਭਾਰਤੀਆਂ ਦੇ ਨਾਲ ਭੇਜ। ਹੁਣ ਸਵਾਲ ਇਹ ਹੈ ਕਿ ਜੇ ਬੰਦੇ ਦਾ ਕੋਈ ਉੱਥੇ ਅਪਰਾਧਕ ਰਿਕਾਰਡ ਨਹੀਂ ਹੈਗਾ, ਬੰਦਾ ਹਰ 6 ਮਹੀਨੇ ਤੁਹਾਨੂੰ ਰਿਪੋਰਟ ਵੀ ਕਰ ਰਿਹਾ ਕਿ ਮੇਰੀ ਅਰਜੀ ਰੱਦ ਹੈ ਜੀ, ਔਰ ਪਿਛਲੇ 30-33 ਸਾਲਾਂ ਤੋਂ, ਘੱਟੋ ਘੱਟ ਉਹਨੂੰ ਜੈਨੂਅਨ ਤਰੀਕੇ ਨਾਲ ਭੇਜ ਦਿਓ ਜੇ ਭੇਜਣਾ ਹੀ ਹੈ। ਤਰੀਕਾਕਾਰ ਵਾਜਬ ਨਹੀਂ ਹੈ। ਬਾਤ ਤਾਂ ਇਹ ਖੜਾ ਕਿ ਇੱਕ ਪਾਸੇ ਅਮਰੀਕਾ ਦਾ ਪ੍ਰਸ਼ਾਸਨ, ਉੱਥੋਂ ਦੇ ਅਧਿਕਾਰੀ, ਉੱਥੋਂ ਦੇ ਮੰਤਰੀ, ਖੁਦ ਰਾਸ਼ਟਰਪਤੀ ਦਮ ਭਰੀ ਜਾਂਦਾ ਭਾਰਤ ਨਾਲ ਰਿਸ਼ਤੇ ਬੜੇ ਸਕਾਮੇ ਜੀ, ਕੁਦਰਤੀ ਰਿਸ਼ਤੇ ਜੀ, ਮਿੱਤਰ ਜੀ ਮੇਰਾ, ਅਜੇ ਵੀ ਇੰਨੀਆਂ ਪਾਬੰਦੀਆਂ, ਇੰਨੀਆਂ ਕਾਰਵਾਈਆਂ ਦੇ ਬਾਵਜੂਦ ਵੀ, ਹਨਾ। ਤੇ ਸਾਡੇ ਵਾਲੇ ਕਿਉਂ ਕਦੇ ਮੂੰਹ ਨਹੀਂ ਖੋਲਦੇ? ਨਾ ਜਦ ਜਹਾਜ਼ ਆਏ ਨਾ ਤਦ ਮੂੰਹ ਖੋਲਿਆ, ਨਾ ਜਦੋਂ ਟੈਰਫ ਲੱਗਿਆ ਜ਼ਬਰਦਸਤੀ ਨਾ ਤਦ ਮੂੰਹ ਖੋਲਿਆ, ਜਦੋਂ ਉਹਨੇ ਕਿਹਾ ਮੈਂ ਲਗਾਈ ਨਾ ਤਦ ਮੂੰਹ ਖੋਲਿਆ, ਹੁਣ ਜਦੋਂ ਆਹ ਵਰਤਾਰਾ ਵਾਪਰਿਆ ਨਾ ਹੁਣ ਮੂੰਹ ਖੋਲਣਾ। ਫਿਰ ਕੀ ਉਮੀਦ ਕਰੀਏ? ਫਿਰ ਸਿਆਸਤਦਾਨ, ਸਰਕਾਰਾਂ, ਲੀਡਰ, ਨੁਮਾਇੰਦੇ, ਅਸੀਂ ਕਰਨੇ ਕੀ ਹੈ? ਮੈਨੂੰ ਤਾਂ ਨਹੀਂ ਸਮਝ ਜੀ। ਬਿਲਕੁਲ। ਤੇ ਉਸ ਪਰਿਵਾਰ ਦੇ ਨਾਲ ਆਪਾਂ ਪੰਜਾਬ ਰੇਡੀਓ ਦੇ ਉੱਤੇ ਵੀ ਸ਼ਰਮਾ ਜੀ ਗੱਲਬਾਤ ਕੀਤੀ ਸੀ।
ਪਿਛਲੇ 12-13 ਸਾਲ ਤੋਂ ਉਹ ਰੈਗੂਲਰੀ ਆਪਣੀ ਜਿਹੜੀ ਉੱਥੇ ਹਾਜ਼ਰੀ ਹੈ ਉਹ ਲਵਾਉਂਦੇ ਆ ਰਹੇ ਸੀ, ਜਾਂਦੇ ਸੀ 6 ਮਹੀਨੇ ਬਾਅਦ। ਉਹਨਾਂ ਨੇ ਬੜੀ ਰੋ ਕੇ ਉਹਨਾਂ ਨੇ ਵੀ ਜਿਹੜੀਆਂ ਗੱਲਾਂ ਤੁਸੀਂ ਦੱਸੀਆਂ ਨੇ ਜੋ ਵਾਪਰਿਆ ਉਹਨਾਂ ਦੇ ਨਾਲ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਆਪਣੇ ਨਾਲ ਉਹੀ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ ਸੀਗੀਆਂ। ਸੋ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।